ਅੱਜ ਤੁਹਾਨੂੰ ਵਿਖਾਲਨੇ ਆ ਭਾਰਤੀ ਅਦਾਕਾਰ ਰਜਿੰਦਰ ਕੁਮਾਰ ਦਾ ਪਾਕਿਸਤਾਨੀ ਪਿੰਡ ਔਰ ਕਿੱਥੇ ਉਹਨਾਂ ਦਾ ਘਰ ਹੁੰਦਾ ਸੀ, ਬਾਜ਼ਾਰ ਸੀ ਔਰ ਜਿਹੜੇ ਸਕੂਲ ਦੇ ਵਿੱਚ ਉਹਨਾਂ ਨੇ 10ਵੀਂ ਤੱਕ ਤਾਲੀਮ ਹਾਸਲ ਕੀਤੀ। ਉਹਨਾਂ ਦੇ ਘਰ ਦੇ ਆਸੇ-ਪਾਸੇ ਪੁਰਾਣੇ ਮੰਦਿਰ ਅੱਜ ਵੀ ਮੌਜੂਦ ਨੇ। 1988 ਵਿੱਚ ਅਦਾਕਾਰ ਰਜਿੰਦਰ ਕੁਮਾਰ ਆਪਣਾ ਪਾਕਿਸਤਾਨੀ ਘਰ ਸਕੂਲ ਵੇਖਣ ਚੱਕਰ ਵੀ ਲਾ ਚੁੱਕੇ ਨੇ ਤੇ ਇਹ ਵੀਡੀਓ ਤੁਸੀਂ ਮੇਰੇ ਕਹਿਣ ਤੇ ਸਾਰੀ ਵੇਖਣੀ ਹੈ। ਬੜੀ ਦਿਲਚਸਪ ਔਰ ਮਾਲੂਮਾਤੀ ਵੀਡੀਓ। ਤੇ ਇਹ ਕਿਹੜਾ ਪਿੰਡ ਹੈ ਤੇ ਇਹ ਕਿਹੜਾ ਸਕੂਲ ਹੈ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਡਿਟੇਲ ਨਾਲ ਦੱਸਣਾ ਵਾ। ਇਹ ਜਨਾਬ ਅਦਾਕਾਰ ਰਜਿੰਦਰ ਕੁਮਾਰ ਦਾ ਉਹ ਸਕੂਲ ਜਿੱਥੇ ਉਹਨਾਂ ਨੇ ਮੈਟ੍ਰਿਕ ਤੱਕ ਤਾਲੀਮ ਹਾਸਲ ਕੀਤੀ, ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਅਲੱਗ-ਅਲੱਗ ਮੁਲਕ ਨਹੀਂ ਸਨ ਬਣੇ। ਇਹ ਸਕੂਲ ਕਿੱਥੇ ਹੈਗਾ ਏ ਔਰ ਰਜਿੰਦਰ ਕੁਮਾਰ ਸਾਹਿਬ ਦਾ ਜਨਮ ਕਦੋਂ ਹੋਇਆ, ਮੁਕੰਮਲ ਤਫਸੀਲ ਤੁਹਾਨੂੰ ਇਸ ਵੀਡੀਓ 'ਚ ਮਿਲੇਗੀ। ਅੰਦਰ ਚੱਲਦੇ ਹਾਂ ਸਕੂਲ 'ਚ, ਫਿਰ ਖੱਤਰੀਆਂ ਦਾ ਬਾਜ਼ਾਰ ਵੀ ਤੁਹਾਨੂੰ ਦਿਖਾਉਣਾ ਹੈ ਔਰ ਰਜਿੰਦਰ ਕੁਮਾਰ ਦਾ ਉਹ ਘਰ ਜਿੱਥੇ ਉਹਨਾਂ ਨੇ ਜਨਮ ਲਿਆ ਸੀ ਉਹ ਵੀ ਤੁਹਾਨੂੰ ਵਿਖਾਲਨੇ ਆ ਤੇ ਪਿੰਡ ਦੀ ਹਿਸਟਰੀ ਦੱਸਨੇ ਆ। ਇਸ ਵੇਲੇ ਮੌਜੂਦ ਹੈਗਾ ਸਨਖਤਰੇ ਦਾ ਪੁਰਾਣਾ ਖੱਤਰੀਆਂ ਦਾ ਬਾਜ਼ਾਰ। ਇਹ ਬੜਾ ਮਸ਼ਹੂਰ ਬਾਜ਼ਾਰ ਸੀ ਕਿਉਂਕਿ ਬੜਾ ਵੱਡਾ ਕਸਬਾ ਪਿੰਡ ਹੈ। ਰਜਿੰਦਰ ਕੁਮਾਰ ਦਾ ਆਬਾਈ ਪਿੰਡ ਹੈ, ਇੱਥੇ ਉਹਨਾਂ ਦਾ ਜਨਮ ਹੋਇਆ ਸੀ। ਅੱਜ ਵੀ ਇੱਥੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਨੇ 1947 ਤੋਂ ਪਹਿਲੇ ਦੀਆਂ ਜਿਹੜੀਆਂ ਬਣੀਆਂ ਨੇ ਉਹਨਾਂ ਦੀ ਬਾਕੀਆਤ ਮੌਜੂਦ ਹੈ। ਤੇ ਚਲੋ ਤੁਹਾਨੂੰ ਵਿਖਾਲਨੇ ਆ ਸਨਖਤਰੇ ਦਾ ਬਾਜ਼ਾਰ ਔਰ ਹੋਰ ਇੱਥੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਮੌਜੂਦ ਹੈਗੀਆਂ ਨੇ। ਅੱਛਾ, ਇਸ ਤੋਂ ਪਹਿਲਾਂ ਕਿ ਅਸੀਂ ਰਜਿੰਦਰ ਕੁਮਾਰ ਦੇ ਘਰ ਵਾਲੀ ਸਾਈਡ ਨੂੰ ਜਾਈਏ, ਸਾਨੂੰ ਇੱਕ ਦੂਰੋਂ ਪਿੰਡ ਤੋਂ ਮੰਦਿਰ ਨਜ਼ਰ ਆਇਆ ਏ। ਠੀਕ ਹੈ ਨਾ, ਇੱਥੇ ਖੜੇ ਹੋ ਕੇ ਦੋ ਮੰਦਿਰ ਨਜ਼ਰ ਆਉਂਦੇ ਨੇ। ਇੱਕ ਮੰਦਿਰ ਤੇ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਰਿਹਾ ਨਾ, ਤੇ ਇਸੇ ਫਰੇਮ ਤੇ ਤੁਹਾਨੂੰ ਦੂਸਰਾ ਮੰਦਿਰ ਵੀ ਮੈਂ ਤੁਹਾਨੂੰ ਦਿਖਾਲਣਾ। ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਮੰਦਿਰ ਸਨ ਤੇ 3 ਮੰਦਿਰ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਨੇ। 2 ਹਿੰਦੂ ਮੰਦਿਰ ਤੇ 1 ਜੈਨ ਮੰਦਿਰ। ਠੀਕ ਹੈ ਜੀ, ਇਹ ਬਾਜ਼ਾਰ ਸਿੱਧਾ ਜਾਂਦਾ ਹੈ ਰਜਿੰਦਰ ਕੁਮਾਰ ਦੇ ਘਰ ਨੂੰ ਤੇ ਇਹ ਬਿਲਕੁਲ ਦੂਸਰਾ ਮੰਦਿਰ ਆ ਗਿਆ ਇਸ ਸਾਈਡ ਦੇ ਉੱਤੇ। ਇਹ ਠੀਕ ਹੈ ਜੀ, ਇਹ ਦੋਨੋਂ ਹਿੰਦੂ ਮੰਦਿਰ ਹੈਗੇ ਨੇ। ਹੁਣ ਇਹ ਐਗਜ਼ੈਕਟਲੀ ਨਹੀਂ ਪਤਾ ਕਿ ਕਿਹੜਾ ਮੰਦਿਰ ਹੈ, ਲੇਕਿਨ ਇਹ ਤੁਸੀਂ ਦੇਖ ਸਕਦੇ ਹੋ ਇਹਦਾ ਬਹੁਤ ਹੀ ਲੰਬਾ ਜਿਹੜਾ ਗੁੰਬਦ ਹੈਗਾ, ਡੂਮ ਹੈਗਾ ਔਰ ਇਹਦੇ ਵਿੱਚ ਇੱਕ ਰਿਹਾਇਸ਼ ਹੈ ਫੈਮਿਲੀ ਦੀ। ਇਸ ਮੰਦਿਰ ਦੀ ਮੈਂ ਅਲੱਗ ਵੀਡੀਓ ਆਲਰੇਡੀ ਬਣਾ ਚੁੱਕਿਆ ਤੇ ਅਸੀਂ ਪਹਿਲੇ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਚੱਲਦੇ ਹਾਂ ਜਿੱਥੇ ਅਦਾਕਾਰ ਰਜਿੰਦਰ ਕੁਮਾਰ ਦਾ ਜਨਮ ਹੋਇਆ। ਤੇ ਇਹ ਬਾਜ਼ਾਰ ਲੰਘ ਕੇ ਤੇ ਉਹਨਾਂ ਦਾ ਘਰ ਆਂਦਾ ਏ ਤੇ ਇਹ ਉਹੀ ਪੁਰਾਣਾ ਬਾਜ਼ਾਰ ਹੈ ਜਿੱਥੇ ਹਲੇ ਵੀ ਕੋਈ ਪੁਰਾਣੀ ਦੁਕਾਨ ਤਾਂ ਨਜ਼ਰ ਆਏਗੀ, ਲੇਕਿਨ ਜ਼ਿਆਦਾਤਰ ਦੁਕਾਨਾਂ ਨਵੀਆਂ ਲੋਕਾਂ ਬਣਾ ਲਈਆਂ ਨੇ। ਲੇਕਿਨ ਇਹ ਜਨਾਬ ਸਨਖਤਰਾ ਬਹੁਤ ਵੱਡਾ ਪਿੰਡ। 1947 ਦੀ ਜਦੋਂ ਪਾਰਟੀਸ਼ਨ ਹੋਈ ਤੇ ਇਹ ਪਿੰਡ ਜਿਹੜਾ ਇਹ ਜ਼ਿਲ੍ਹਾ ਸਿਆਲਕੋਟ ਤੇ ਤਹਿਸੀਲ ਨਾਰੋਵਾਲ ਦਾ ਹਿੱਸਾ ਸੀ। ਫਿਰ 1992 ਨੂੰ ਨਾਰੋਵਾਲ ਜ਼ਿਲ੍ਹਾ ਬਣ ਗਿਆ ਤੇ ਸਨਖਤਰਾ ਫਿਰ ਨਾਰੋਵਾਲ ਦੇ ਚਲਾ ਗਿਆ ਤੇ ਸਿਆਲਕੋਟ ਨਾਲ ਇਹਦਾ ਰਾਬਤਾ ਖਤਮ ਹੋ ਗਿਆ। ਅੱਜ ਵੀ ਤੁਸੀਂ ਕਾਗਜ਼ਾਂ ਦੇ ਵਿੱਚ ਅਗਰ ਸਰਚ ਕਰੋਗੇ ਵਿਕੀਪੀਡੀਆ ਤੇ ਅਦਾਕਾਰ ਰਜਿੰਦਰ ਕੁਮਾਰ ਦੀ ਜਿਹੜਾ ਡਿਸਟ੍ਰਿਕਟ ਹੈ ਨਾ ਉਹ ਸਿਆਲਕੋਟ ਹੀ ਆਉਂਦਾ ਹੈ। ਬਹਰਹਾਲ ਹੁਣ ਸਨਖਤਰਾ ਜਿਹੜਾ ਕਸਬਾ ਹੈ ਇਹ ਜ਼ਿਲ੍ਹਾ ਨਾਰੋਵਾਲ ਦਾ ਹਿੱਸਾ ਹੈ। ਤੇ ਦੋਸਤੋ ਅਸੀਂ ਹੁਣ ਪਹੁੰਚ ਗਏ ਬਿਲਕੁਲ ਉਸ ਗਲੀ ਦੇ ਕੋਲ ਜਿੱਥੇ ਅਦਾਕਾਰ ਰਜਿੰਦਰ ਕੁਮਾਰ ਦਾ ਚੁਬਾਰਾ ਹੁੰਦਾ ਸੀ, ਡਬਲ ਟ੍ਰਿਪਲ ਸਟੋਰੀ। ਠੀਕ ਹੈ ਨਾ, ਇਹ ਆ ਗਈ ਉਹ ਗਲੀ ਤੇ ਇਹ ਜਗ੍ਹਾ ਦੇ ਉੱਤੇ ਹੁੰਦਾ ਸੀ ਅਦਾਕਾਰ ਰਜਿੰਦਰ ਕੁਮਾਰ ਦਾ ਘਰ। ਬਿਲਕੁਲ ਸਾਹਮਣੇ ਸਕਰੀਨ ਤੇ ਤੁਸੀਂ ਜਿਹੜਾ ਇੱਕ ਦਰਵਾਜ਼ਾ ਦੇਖ ਰਹੇ ਹੋ ਇਹ ਰੇਲਿੰਗ ਵਾਲਾ। ਇਸ ਘਰ ਦੇ ਵਿੱਚ ਜਨਾਬ ਬਾਲੀਵੁੱਡ ਦਾ ਅਜ਼ੀਮ ਸੁਪਰਸਟਾਰ ਪੈਦਾ ਹੋਇਆ। ਇਹ ਲੈਫਟ ਸਾਈਡ ਤੇ ਜਿਹੜਾ ਸਾਰਾ ਘਰ ਹੈ ਔਰ ਦੱਸਿਆ ਜਾਂਦਾ 3 ਮੰਜ਼ਿਲਾ ਚੁਬਾਰਾ ਸੀ ਔਰ ਇਸ ਚੁਬਾਰੇ ਦੇ ਉੱਤੋਂ ਨਾਰੋਵਾਲ ਤੇ ਅੰਮ੍ਰਿਤਸਰ ਦੀਆਂ ਲਾਈਟਾਂ ਵੀ ਨਜ਼ਰ ਆਉਂਦੀਆਂ ਹੁੰਦੀਆਂ ਸਨ। ਤੇ ਦੋਸਤੋ ਇਹ ਹੁਣ ਚੁਬਾਰਾ ਢਾਹ ਕੇ ਇਹਨੂੰ ਡਿਮੋਲਿਸ਼ ਕਰਕੇ ਇਸ ਨੂੰ ਤੇ ਨਵਾਂ ਚੁਬਾਰਾ ਬਣ ਗਿਆ। ਰਜਿੰਦਰ ਕੁਮਾਰ ਹੋਰਾਂ ਦਾ ਜਨਮ ਹੋਇਆ ਸੀ ਇਸ ਜਗ੍ਹਾ ਤੇ 20 ਜੁਲਾਈ 1927, ਯਾਨੀ ਜਦੋਂ 1947 ਦੀ ਪਾਰਟੀਸ਼ਨ ਹੋਈ ਤੇ ਰਜਿੰਦਰ ਕੁਮਾਰ ਹੋਰਾਂ ਦੀ ਉਮਰ ਸੀ 20 ਸਾਲ ਔਰ ਉਹਨਾਂ ਨੇ ਆਪਣੇ ਪਿੰਡ ਦੇ ਸਕੂਲ ਤੋਂ ਮੈਟ੍ਰਿਕ ਦੀ ਤਾਲੀਮ ਵੀ ਹਾਸਲ ਕੀਤੀ। ਇਹ ਇੰਤਹਾਈ ਅਮੀਰ ਤਰੀਨ ਫੈਮਿਲੀ ਸੀ। ਰਜਿੰਦਰ ਕੁਮਾਰ ਤੂਲੀ ਇਹਨਾਂ ਦਾ ਪੂਰਾ ਨਾਂ ਸੀ ਤੇ ਰਜਿੰਦਰ ਕੁਮਾਰ ਹੋਰਾਂ ਦੇ ਗ੍ਰੈਂਡਫਾਦਰ ਯਾਨੀ ਕਿ ਦਾਦਾ ਇੱਕ ਕਾਮਯਾਬ ਮਿਲਟਰੀ ਕੰਟਰੈਕਟਰ ਹੈਗੇ ਸਨ ਬ੍ਰਿਟਿਸ਼ ਆਰਮੀ ਦੇ, ਜਦਕਿ ਇਹਨਾਂ ਦੇ ਵਾਲਦ ਦਾ ਜਿਹੜਾ ਕਾਮਯਾਬ ਇੱਕ ਟੈਕਸਟਾਈਲ ਦਾ ਬਿਜ਼ਨਸ ਸੀ ਕਰਾਚੀ ਦੇ ਵਿੱਚ, ਸੂਬਾ ਸਿੰਧ ਦੇ ਵਿੱਚ। ਤੇ ਇਸ ਲਈ ਇਹ ਬਹੁਤ ਅਮੀਰ ਤਰੀਨ ਫੈਮਿਲੀ ਸੀ ਔਰ ਬਿਲਕੁਲ ਇਸ ਪਿੰਡ ਦੇ ਵਸਤ ਦਰਮਿਆਨ ਜਿਹੜਾ ਨਾ ਇਹਨਾਂ ਦਾ ਚੁਬਾਰਾ ਹੁੰਦਾ ਸੀ। ਸਨਖਤਰਾ ਪਿੰਡ ਜਿਹੜਾ ਨਾ ਇਹ ਖੱਤਰੀਆਂ ਦਾ ਬਹੁਤ ਭਾਰਾ ਤਗੜਾ ਪਿੰਡ ਸੀ ਔਰ ਇੱਥੇ ਜੈਨ ਮਤ ਦੇ ਲੋਕ ਵੀ ਰਹਿੰਦੇ ਸਨ, ਸਿੱਖ ਵੀ ਸਨ, ਮੁਸਲਮਾਨ ਵੀ ਸਨ ਔਰ ਕ੍ਰਿਸਚਨ ਵੀ ਸਨ। ਲੇਕਿਨ ਹਿੰਦੂ ਤੇ ਸਿੱਖ ਫਿਰ 1947 ਦੀ ਪਾਰਟੀਸ਼ਨ ਹੋਈ ਤੇ ਇੱਥੋਂ ਚਲੇ ਗਏ। ਤੇ ਹੁਣ ਅਸੀਂ ਤੁਹਾਨੂੰ ਦਿਖਾਲਨੇ ਆ ਅਦਾਕਾਰ ਰਜਿੰਦਰ ਕੁਮਾਰ ਦਾ ਉਹ ਸਕੂਲ ਜਿਹਦੇ 'ਚ ਉਹਨਾਂ ਦੇ ਪੁਰਾਣੇ ਕਮਰੇ ਅੱਜ ਵੀ ਮੌਜੂਦ ਨੇ, ਯਾਨੀ ਕਿ ਨਵੇਂ ਕਮਰੇ ਤੇ ਬਹੁਤ ਖੂਬਸੂਰਤ ਬਣ ਚੁੱਕੇ ਨੇ। ਲੇਕਿਨ ਇਹ ਸਕੂਲ ਵਾਲਿਆਂ ਨੇ ਉਹਨਾਂ ਦੇ ਪੁਰਾਣੇ ਕਮਰੇ ਅੱਜ ਵੀ ਨਹੀਂ ਢਾਏ, ਲੇਕਿਨ ਉਹ ਖੋਲੇ ਬਣ ਗਏ ਨੇ। ਅੰਦਰ ਚੱਲਦੇ ਆ, ਵੀਡੀਓ ਨਾਲ ਤੁਸੀਂ ਜੁੜੇ ਰਹਿਣਾ। ਲੋ ਜੀ ਦੋਸਤੋ, ਇਹ ਆ ਗਿਆ ਲਿਖਿਆ ਗਵਰਨਮੈਂਟ ਹਾਈ ਸਕੂਲ ਸਨਖਤਰਾ ਤੇ ਇਹੋ ਹੀ ਸਕੂਲ ਹੈ ਜਿੱਥੇ ਅਦਾਕਾਰ ਰਜਿੰਦਰ ਕੁਮਾਰ ਨੇ ਇਬਤਦਾਈ ਤਾਲੀਮ ਹਾਸਲ ਕੀ। ਔਰ ਫਿਰ ਜਦੋਂ 1947 ਤੋਂ ਬਾਅਦ ਪਹਿਲੀ ਦਫਾ 1988 'ਚ ਉਹਨਾਂ ਦਾ ਚੱਕਰ ਇੱਥੇ ਲੱਗਾ ਤੇ ਆ ਸਕੂਲ ਦੇ ਵਿੱਚ ਵੀ ਆਏ ਜਿੱਥੇ ਹੁਣ ਮੈਂ ਅੰਦਰ ਆ ਗਿਆ ਵਾਂ। ਸਭ ਤੋਂ ਪਹਿਲੇ ਤਾਂ ਸਾਨੂੰ ਜਨਾਬ
ਉੱਤੇ ਪਾਕਿਸਤਾਨ ਦਾ ਝੰਡਾ ਲੱਗਾ ਤੇ ਉਰਦੂ 'ਚ ਲਿਖਿਆ ਗਵਰਨਮੈਂਟ ਹਾਈ ਸਕੂਲ ਸਨਕਤਰਾ ਸਾਹਮਣੇ। ਖੂਬਸੂਰਤ ਇਮਾਰਤ, ਕਿਆਰੀਆਂ, ਗਰਾਊਂਡਸ ਮੌਜੂਦ ਨੇ, ਲੇਕਿਨ ਅਸੀਂ ਜਾਣਾ ਹੈ ਉਹਨਾਂ ਕਮਰਿਆਂ ਵੱਲ ਜਿਹੜੇ ਪੁਰਾਣੇ ਨੇ, ਜਿਹੜੇ 1947 ਤੋਂ ਪਹਿਲੇ ਬਣੇ ਸਨ, ਕਿਉਂਕਿ ਸਾਨੂੰ ਤਲਾਸ਼ ਉਹਨਾਂ ਕਮਰਿਆਂ ਦੀ ਜਿਨ੍ਹਾਂ ਕਮਰਿਆਂ 'ਚ ਅਦਾਕਾਰ ਰਜਿੰਦਰ ਕੁਮਾਰ ਔਰ ਇਹਨਾਂ ਨਾਲ ਦੇ ਹੋਰ ਵੀ ਬਹੁਤ ਸਾਰੇ ਹਿੰਦੂ, ਸਿੱਖ, ਮੁਸਲਮਾਨਾਂ ਦੇ ਬੱਚੇ ਉਸ ਦੌਰ 'ਚ ਪੜ੍ਹਦੇ ਰਹੇ। ਠੀਕ ਹੈ ਜੀ। ਇਹ ਰਾਈਟ ਸਾਈਡ 'ਤੇ ਜਿਹੜੇ ਬਰਾਮਦੇ ਨਜ਼ਰ ਆ ਰਹੇ ਨੇ ਸੱਜੇ ਪਾਸੇ, ਇਹ ਨਵੇਂ ਨੇ, ਲੇਕਿਨ ਸਾਹਮਣੇ ਬਿਲਕੁਲ ਤੁਹਾਨੂੰ ਜਿਹੜਾ ਨਾ ਇਹ ਪੁਰਾਣੀ ਇਮਾਰਤ ਹੈ, ਉੱਤੇ ਸਿਰਫ ਰੰਗ ਨਵਾਂ ਹੋਇਆ ਹੈ, ਬਲਕਿ ਉਹ ਵੀ ਕਲਰ ਹੁਣ ਆਹਿਸਤਾ ਆਹਿਸਤਾ ਖਤਮ ਹੋ ਰਿਹਾ ਔਰ ਇਹ ਸਕੂਲ ਵਾਲੇ ਦੁਬਾਰਾ ਇਸ ਨੂੰ ਕਲਰ ਕਰਵਾ ਰਹੇ ਨੇ। ਬੜੀ ਅੱਛੀ ਚੀਜ਼ ਹੈ। ਇਹ ਜਨਾਬ ਆ ਗਏ ਉਹ ਬਰਾਮਦੇ ਆਪਣੀ ਅਸਲੀ ਹਾਲਤ 'ਚ ਮੌਜੂਦ ਨੇ। ਬ੍ਰਿਟਿਸ਼ ਰਾਜ ਦੀ ਇੱਟ ਲੱਗੀ ਇਹਨੂੰ। ਔਰ ਇਹ ਆ ਗਿਆ ਜਨਾਬ ਕਮਰਾ ਲੋਹੇ ਦਾ, ਲੇਕਿਨ ਇਹ ਦੇਖੋ ਛੱਤਾਂ ਇਹਨਾਂ ਦੀ ਚੇਂਜ ਕੀਤੀਆਂ ਨੇ, ਦਰਵਾਜ਼ੇ ਔਰ ਹਾਲ, ਕੰਧਾਂ ਉਹ ਚੇਂਜ ਨਹੀਂ ਕੀਤੀਆਂ। ਇਹ ਬਾਕੀ ਸਾਰਾ ਕੁਝ ਛੱਤਾਂ ਨੂੰ ਦਸੀਦਾ ਹੋ ਗਿਆ, ਚੇਂਜ ਕਰ ਲਿਆ। ਇਹ ਬਰਾਮਦੇ ਪੁਰਾਣੇ ਨੇ, ਇਹ ਕਮਰਾ ਵੀ ਪੁਰਾਣਾ ਹੈ। ਅੱਜ ਤੁਹਾਨੂੰ ਪੂਰੀ ਮੈਂ ਜਿਹੜੀ ਹੈ ਨਾ ਸਨਖਤਰਾ ਜਿਹੜਾ ਕਿ ਇੱਕ ਸ਼ਹਿਰਨੁਮਾ ਉਦੋਂ ਬਣਾਇਆ ਗਿਆ ਸੀ ਇਹ ਪਿੰਡ, ਅੱਜ ਉਹਦੀ ਮੁਕੰਮਲ ਡਾਕੂਮੈਂਟਰੀ ਬਣਾ ਕੇ ਦਿਖਾ ਰਿਹਾ ਦੋਸਤੋ। ਹੁਣ ਆਹਿਸਤਾ ਆਹਿਸਤਾ ਪੁਰਾਣੇ ਕਮਰੇ ਨੇ, ਇੱਥੇ ਅਲਮਾਰੀਆਂ ਬਣੀਆਂ ਸਨ ਚੀਜ਼ਾਂ ਰੱਖਣ ਵਾਸਤੇ, ਉਹ ਦਿਨ ਖਤਮ ਹੁੰਦੀਆਂ ਜਾ ਰਹੀਆਂ ਨੇ। ਅੱਛਾ, ਇਸ ਸਕੂਲ ਦੀ ਖਾਸ ਗੱਲ ਇਹ ਵੀ ਕਿ ਇਹਦੇ ਨਾਲ ਬੋਰਡਿੰਗ ਹਾਊਸ ਵੀ ਬਣਾਇਆ ਗਿਆ ਸੀ, ਯਾਨੀ ਕਿ ਹੋਸਟਲ ਬਣਾਇਆ ਗਿਆ ਸੀ ਉਹਨਾਂ ਬੱਚਿਆਂ ਦੀ ਜਿਹੜੇ ਦੂਰ ਦਰਾਜ਼ ਦੇ ਇਲਾਕਿਆਂ ਦੇ ਸਨ ਔਰ ਇੱਥੇ ਪੜ੍ਹਦੇ ਹੁੰਦੇ ਸਨ। ਹਾਲੇ ਮੈਂ ਉਸ ਸਾਈਡ ਨੂੰ ਜਾਣਾ ਹੈ, ਪਹਿਲੇ ਸਿਰਫ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਇਹਦੇ ਕਮਰੇ, ਵੱਡੇ ਵੱਡੇ ਹਾਲ, ਹਵਾਦਾਰ ਕਮਰੇ, ਤੇ ਅੱਜ ਵੀ ਇਹ ਕਾਬਲੇ ਇਸਤੇਮਾਲ ਇਮਾਰਤ ਹੈਗੀ ਹੈ। ਸਨਖਤਰੇ ਦੇ ਇਸ ਸਕੂਲ ਤੋਂ ਪੜ੍ਹ ਕੇ ਅੱਜ ਪਤਾ ਨਹੀਂ ਕਿੱਥੇ ਕਿੱਥੇ ਮੁਲਾਜ਼ਮਤਾਂ ਕਰਦੇ ਨੇ ਪਏ ਉਹ ਹਿੰਦੂ, ਮੁਸਲਿਮ ਜਾਂ ਸਿੱਖਾਂ ਦੇ ਬੱਚੇ ਜਿਹੜੇ 1947 ਵੇਲੇ ਇੱਥੋਂ ਪੜ੍ਹਦੇ ਰਹੇ ਨੇ। ਉਸ ਤੋਂ ਬਾਅਦ ਹਾਲੇ ਤੱਕ ਵੀ ਪੜ੍ਹਦੇ ਨੇ, ਲੇਕਿਨ ਅਸੀਂ ਤਾਂ ਗੱਲ ਕਰ ਰਹੇ ਹਾਂ 47 ਤੋਂ ਪਹਿਲਾਂ ਦੀ। ਇਹ ਜ਼ਰਾ ਸੀਨ ਤੁਸੀਂ ਦੇਖਣਾ, ਰਾਈਟ ਲੈਫਟ ਬਰਾਮਦੇ ਔਰ ਮੈਂ ਬਿਲਕੁਲ ਦਰਮਿਆਨ 'ਚ, ਕਿੰਨਾ ਖੂਬਸੂਰਤ ਸੀਨ ਹੈਗਾ। ਵਾਹ ਜੀ ਵਾਹ, ਕਿੱਥੇ ਗਏ ਆ ਲੋਕ ਦੋਸਤ। ਇਹ ਜੇ ਪਿਆ ਸਾਰਾ ਕੁਛ। ਹਾਂਜੀ, 1947 ਦੀਆਂ ਯਾਦਾਂ ਵਾਲੀਆਂ ਵੀਡੀਓ ਤੁਹਾਨੂੰ ਬਣਾ ਵਿਖਾਈ ਦੀਆਂ ਨੇ। ਤੁਸੀਂ ਲਾਈਕ ਅਤੇ ਕਮੈਂਟ ਘੱਟ ਕਰ ਦਿਓ। ਅਸੀਂ ਬੜੀ ਮਿਹਨਤ ਕਰਨੇ ਆ, ਲੇਕਿਨ ਨਾ ਚੈਨਲ ਸਬਸਕ੍ਰਾਈਬ ਲੋਕ ਕਰਦੇ ਨੇ, ਵੀਡੀਓ ਵੇਖ ਲੈਂਦੇ ਨੇ, ਨਾ ਲਾਈਕ ਕਰਦੇ ਨੇ ਔਰ ਨਾ ਕਮੈਂਟ ਕਰਦੇ ਨੇ। ਤੁਸੀਂ ਕਮੈਂਟ ਵਗੈਰਾ ਲਾਈਕ ਵਗੈਰਾ ਜ਼ਰੂਰ ਕਰਿਆ ਕਰੋ। ਤੇ ਚਲੋ ਹੁਣ ਚੱਲਦੇ ਹਾਂ ਤਾਂ ਉਸ ਸਾਈਡ 'ਤੇ ਜਿੱਥੇ ਹੋਸਟਲ ਹੈ, ਜਿੱਥੇ ਬੱਚੇ ਹੋਸਟਲ ਦੇ ਵਿੱਚ ਰਹਿੰਦੇ ਹੁੰਦੇ ਸਨ, ਉੱਥੇ ਖਾਣਾ ਵੀ ਉਹਨਾਂ ਨੂੰ ਮਿਲਦਾ ਹੁੰਦਾ ਸੀ ਔਰ ਬੜੇ ਅੱਛੇ ਤਰੀਕੇ ਨਾਲ ਉਹ ਉੱਥੇ ਜ਼ਿੰਦਗੀ ਦੇ ਦਿਨ ਪੂਰੇ ਕਰਦੇ ਹੁੰਦੇ ਸਨ। ਬਿਲਕੁਲ ਇਸ ਬਿਲਡਿੰਗ ਦੇ ਪਿੱਛੇ ਇਹ ਆ ਗਿਆ ਸਾਹਮਣੇ ਉਹ ਪੁਰਾਣਾ ਹੋਸਟਲ, ਉਹਦੀ ਇਮਾਰਤ। ਇਹ ਨਾਕਾਬਲੇ ਇਸਤੇਮਾਲ ਹੈ ਦੋਸਤੋ, ਇਹ ਬਿਲਡਿੰਗ ਨਾਕਾਬਲੇ ਇਸਤੇਮਾਲ ਹੈ, ਲੇਕਿਨ ਉਹਨਾਂ ਸੰਭਾਲੀ ਹੋਈ ਹੈ। ਇਹਦੇ ਬਰਾਮਦੇ ਕਮਰੇ ਉਸੇ ਤਰ੍ਹਾਂ ਮੌਜੂਦ ਨੇ, ਲੇਕਿਨ ਖਿੜਕੀਆਂ ਦਰਵਾਜ਼ੇ ਉੱਥੇ ਨਹੀਂ ਹੈਗੇ, ਉਹ ਲਾ ਲਏ ਨੇ। ਲੇਕਿਨ ਤੁਹਾਨੂੰ ਅਸੀਂ ਦਿਖਾਵਾਂਗੇ ਇਸ ਤੋਂ ਪਹਿਲਾਂ ਕਿ ਇਹ ਬਿਲਡਿੰਗ ਵੀ ਖਤਮ ਹੋ ਜਾਏ। 1947 ਦੀਆਂ ਯਾਦਾਂ ਵਾਲਾ ਇੱਕ ਹੋਸਟਲ ਤੁਹਾਨੂੰ ਦਿਖਾ ਲੈਂਦੇ ਹਾਂ। ਕਮਰੇ ਨਾਲ ਕਮਰਾ ਜੁੜਿਆ ਦਾ ਦੇਖੋ ਤੁਸੀਂ। ਅੱਛਾ, ਇਹ ਕਾਫੀ ਦੇਰ ਤੱਕ 1947 ਤੋਂ ਬਾਅਦ ਹੋਸਟਲ ਤੇ ਨਹੀਂ, ਲੇਕਿਨ ਸਕੂਲ ਦਾ ਹਿੱਸਾ, ਕਲਾਸਰੂਮ ਦੇ ਤੌਰ ਤੇ ਯੂਜ਼ ਹੁੰਦਾ ਰਿਹਾ। ਦੇਖੋ ਨਾ ਕਮਰੇ ਤੁਸੀਂ ਦੇਖੇ ਜਾਓ ਕਿੱਡੇ ਕਿੱਡੇ ਵੱਡੇ ਹੈਗੇ ਨੇ। ਸਾਹਮਣੇ ਜਾਓਗੇ ਇਹ ਦੇਖੋ, ਵਾਹ ਜੀ ਵਾਹ। ਅਰੇ ਹੋਰ ਕਮਰੇ ਨੇ ਬਹੁਤ ਦੋਸਤੋ। ਯਾਦਾਂ ਰਹਿ ਗਈਆਂ ਬਜ਼ੁਰਗਾਂ ਦੀਆਂ ਤੇ ਯਾਦ ਰਹਿ ਗਈਆਂ ਇੱਟਾਂ। ਬਜ਼ੁਰਗ ਨਹੀਂ ਰਹੇ। ਉਹਨਾਂ ਦਾ ਘਰ ਰਜਿੰਦਰ ਕੁਮਾਰ ਦਾ ਸਕੂਲ ਹੈ। 1999 ਦੇ ਵਿੱਚ ਉਹ ਇਸ ਦੁਨੀਆ ਤੋਂ ਚਲੇ ਗਏ। ਬਾਲੀਵੁੱਡ 'ਤੇ ਰਾਜ ਕੀਤਾ। ਕੋਈ ਕਹਿ ਸਕਦਾ ਸੀ ਕਿ ਜ਼ਿਲ੍ਹਾ ਸਿਆਲਕੋਟ ਜਿਹੜਾ ਉਦੋਂ ਸੀ, ਜ਼ਿਲ੍ਹਾ ਸਿਆਲਕੋਟ ਦੇ ਐਸ ਇੱਕ ਪਿੰਡ ਦਾ ਮੁੰਡਾ, ਪੰਜਾਬੀ ਹਿੰਦੂ ਖੱਤਰੀਆਂ ਦਾ ਮੁੰਡਾ ਰਜਿੰਦਰ ਕੁਮਾਰ ਤੂਲੀ ਇੱਕ ਦਿਨ ਵੱਡਾ ਹੋ ਕੇ ਤੇ ਬਾਲੀਵੁੱਡ ਦੀ ਫਿਲਮ ਇੰਡਸਟਰੀ 'ਚ ਰਾਜ ਕਰੇਗਾ। ਇਹਨਾਂ ਨੂੰ ਚਾਕਲੇਟ ਹੀਰੋ ਵੀ ਕਿਹਾ ਜਾਂਦਾ ਹੁੰਦਾ ਸੀ। ਇਹਨਾਂ ਦੀਆਂ ਤਮਾਮ ਫਿਲਮਾਂ ਐਸੀਆਂ ਹੁੰਦੀਆਂ ਸਨ, ਫੈਮਿਲੀ ਫਿਲਮਾਂ, ਕਿ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ। ਅਦਾਕਾਰ ਰਜਿੰਦਰ ਕੁਮਾਰ ਦੇ ਜਿਹੜੇ ਇੱਥੇ ਕੋਈ ਪੁਰਾਣੇ ਬਜ਼ੁਰਗ ਨੇ ਉਹਨਾਂ ਕਿਹਾ ਸੀ ਕਿ ਅਦਾਕਾਰ ਰਜਿੰਦਰ ਕੁਮਾਰ ਜਦੋਂ 1988 'ਚ ਜ਼ਿਆਉਲ ਹੱਕ ਦੇ ਦੌਰ ਦੇ ਵਿੱਚ ਪਾਕਿਸਤਾਨ ਆਏ ਸਨ ਅਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਇੱਕ ਆਪਣੇ ਪਿੰਡ ਦੀ ਵੀ ਆ ਕੇ ਨਾ ਇੱਥੇ ਫਿਲਮ ਬਣਾਵਾਂਗਾ, ਲੇਕਿਨ ਉਸ ਤੋਂ ਬਾਅਦ ਨਾ ਉਹ ਇੱਥੇ ਆ ਸਕੇ ਅਤੇ ਨਾ ਉਹਨਾਂ ਨੂੰ ਜ਼ਿੰਦਗੀ ਨੇ ਮੋਹਲਤ ਦਿੱਤੀ। ਇੱਥੇ 88 ਦੇ 'ਚੋਂ ਆਏ ਅਤੇ 99 ਦੇ ਵਿੱਚ ਦੁਨੀਆ ਤੋਂ ਚਲੇ ਗਏ। ਅਤੇ ਦੋਸਤੋ ਤੁਸੀਂ ਕਮੈਂਟ ਕਰਕੇ ਆਪਣੇ ਬਜ਼ੁਰਗਾਂ ਦੇ ਪਿੰਡਾਂ ਦੇ ਨਾਮ ਮੈਨੂੰ ਦੱਸ ਸਕਦੇ ਹੋ। ਮੈਂ ਉਹ ਵੀ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਬਜ਼ੁਰਗਾਂ ਦੇ ਪਿੰਡ ਤੁਹਾਨੂੰ ਸ਼ਹਿਰ ਵਹਾਲੇ ਜਾਣ। ਇਹ ਸੀ ਅੱਜ ਦੀ ਵੀਡੀਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਨਵੀਂ ਵੀਡੀਓ ਨਾਲ ਦੁਬਾਰਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।